अस्सलाम वालेकुम नाज़रीन, मैं चाचा हीरो ते आ नाल बैठी आ मेरी असिस्टेंट नाजो ते आ मुंडे रोज़ की तरह मेरे को अज भी बैठे आ ते इधर बैठे आ ते इधर बैठे आ धड़ा जिहा कीता मेरा। ये रोज़ हासे वालियां गल्लां करदे सी। मैं कहा यार तुहाडियां गल्लां जड़ियां मैं लोकां नूं सुणाउणा। बहुत अच्छे। हाँ यार जो तू क्या नहीं तीन इधर बैठे तीन इधर बैठे, मैं समझा कि पता कहण लगा दो इधर बैठे दो इधर बैठे ते चार मैनूं चुक्कण लगे। ओ मैं तो गल कर लाने बच्चों वाला भी करी जाना मरे बिछाउणी च बिल्ली लपेटी हुंदी जी। हाँ ले बिल्ली हस पे तेरी। लो जी तुसीं वेख लिया होना भी मुंडियां नूं आखर आई आ ते मैं सब तो पहले अज दी महफल दा जिहड़ा एक मुंडा मेरे कोल बैठा होया इहदा नां चुम्मी गुज्जर। उम्मी गुज्जर बाबा जी। केड़ा गुज्जर? उम्मी गुज्जर बाबा, उम्मी गुज्जर। उम्मी उम्मी गुज्जर। उम्मी गुज्जर जी, मैं चुम्मी गुज्जर कहता है। अरे अगली ਉਹ ਤੈਨੂੰ ਮੈਂ ਕਿਹਾ ਵਾ ਵਿੱਚ ਭਾਉਗਾ। बाबा गल करया कर ਉਹਦੇ ਨਾਲ ਮੂੰਹ ਕਰ ਬਹੁਤ ਹੱਸਦਾ ਤੂੰ ਸਾਡੇ ਨਾਲ ਹੱਸਦਾ। ਓਏ ਸਕੇ ਸਹੁਰੇ ਚ ਮੋਟਰਸਾਈਕਲ ਮਾਰੀ ਹੁੰਦੀ ਮੈਂ ਤੈਨੂੰ ਕਹਿੰਦਾ ਚੁੱਪ ਕਰਕੇ ਖਲੋ। ਫਿਰ ਵਿੱਚ ਭੌਂਕੀ ਜਾਂਦਾ ਤੂੰ। ਮਰਜ਼ੀ ਆ ਬਾਬਾ, ਮੈਂ ਤੈਨੂੰ ਕੋਈ ਗੱਲ ਨਹੀਂ ਕਰਨ ਡਿਆ ਹਲੇ। ਮੈਂ ਤੈਨੂੰ ਕਰਾਉਣਾ ਗੱਲ। ਲਓ ਜੀ ਚੁੰਮੀ ਗੁੱਜਰ ਜਿਹੜੇ ਆ उम्मी गुज्जर। ਯਾਰ ਉਮੀ ਤਾਂ ਚੁੰਮੀ ਚ ਚੇ ਦਾ ਹੀ ਫਰਕ। चाचा तेरे कान वाली मशीन लवा देवां पहले मैं। ਲਓ ਜੀ ਉਮੀ ਗੁੱਜਰ ਸਾਹਿਬ ਪਹਿਲੇ ਅੱਜ ਦੇ ਸ਼ੋਅ ਦੇ ਬਾਰੇ ਚ ਸਾਡੇ ਕੁਝ ਅਲਫਾਜ਼ ਜਿਹੜੇ ਆ ਪੇਸ਼ ਕਰਾਂਗੇ ਜੀ। ਚੁੰਮੀ ਉਮੀ ਗੁੱਜਰ ਸਾਹਿਬ ਕਹਿੰਦਾ ਮੈਂ ਨੀਲ ਕਰਾਈਆਂ ਨੀਲ ਕਾਂ ਮੇਰੇ ਅੰਗ ਅੰਗ ਚੜ ਗਈਆਂ ਪੀਲਕਾਂ। ਆਹ ਹਦਾਇਤ ਨਾਲ ਸ਼ੇਰ ਸੁਣਨਾ ਵਾ। ਇੱਕ ਮਿੰਟ ਦੁਬਾਰਾ ਆਵਾਂਗੇ। ਆਓ ਜੀ। ਮੈਂ ਨੀਲ ਕਰਾਈਆਂ ਨੀਲ ਕਾਂ ਮੇਰੇ ਅੰਗ ਅੰਗ ਚੜ ਗਈਆਂ ਪੀਲਕਾਂ। ਵਾਹ ਵਾਹ ਆਹ आई गल वड्डी है। ਮੈਂ ਨੀਲ ਕਰਾਈਆਂ ਨੀਲ ਕਾਂ ਮੇਰੇ ਅੰਗ ਅੰਗ ਚੜ ਗਈਆਂ ਪੀਲਕਾਂ। ਮੇਰੀ ਧੌਣ ਲਵਾ ਦੇ ਬੇਲੀਆ, ਮੈਂ ਕਹਿੰਦੀ ਫਿਰਦੀ ਲੋਕਾਂ ਨੂੰ ਮੈਨੂੰ ਪੈਨਾ ਡੋਲ ਲਿਆ ਦੇ। ਵਾਹ 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 ਅਲਾ ਮੈਂ ਕੋਠੇ ਚੜ ਚੜ ਕੂਕਦੀ। ਆਹ ਮੈਂ ਕੋਠੇ ਚੜ ਚੜ ਕੂਕਦੀ, ਮੇਰਾ ਬੇਲੀ ਗਲੀਆਂ ਵਿੱਚ ਮੰਗਦਾ, ਉਹਨੂੰ ਠੁੱਡੇ ਖਾਣ ਦਾ ਸ਼ੌਕ ਏ, ਉਹਨੂੰ ਥਾਲੀਆਂ ਭਰ ਭਰ ਖਾਣ ਦਿਓ। ਹਾਏ ਵਾਹ ਵਾਹ ਜੀ ਓਏ ਹਾਸ਼ਕਾ ਵੀ ਜਵਾਨਾ ਹਾਸ਼ਕ हश के भी ਅਲਾ ਮੈਂ ਬਾਰੀਆਂ ਖੋਲ ਖੋਲ ਵੇਖਦੀਆਂ। ਮੈਂ ਬਾਰੀਆਂ ਖੋਲ ਵੇਖਦੀਆਂ। ਮੈਂ ਬਾਰੀਆਂ ਖੋਲ ਖੋਲ ਵੇਖਦੀਆਂ ਤੂੰ ਜਦੋਂ ਕੂੜਾ ਚੁੱਕਣ ਆਉਣਾ ਹੈ। ਵਾਹ ਵਾਹ ए ओ विचले भाई दी गल हो। ਮਤਲਬ ਕਿਹੜੀ ਸਰਵਿਸ ਉਹਦੀ ਜ਼ਿਹਨ ਚ ਰੱਖੀ ਆ ਉਹਨੇ। ਹਾਂ ਮੈਂ ਬਾਰੀਆਂ ਖੋਲ ਖੋਲ ਵੇਖਦੀਆਂ ਤੂੰ ਜਦੋਂ ਕੂੜਾ ਚੁੱਕਣ ਆਉਣਾ ਹੈ। ਤੂੰ ਇੱਕ ਵੀ ਨੁੱਕਰ ਛੱਡਦਾ ਨਹੀਂ, ਸਾਰਾ ਮਹੱਲਾ ਤੂੰ ਚਮਕਾਉਣਾ ਹੈ। ਭਾਈ ਵਾਹ ਤੂੰ ਗੰਦ ਦੀ ਬੋਰੀ ਸੱਜਣਾ ਇੱਕੋ ਸਾਹ ਤੇ ਰੱਖਦਾ ਹੈ ਮੋਢੇ ਤੇ, ਤੈਨੂੰ ਅਤਵਾਰ ਦੀ ਛੁੱਟੀ ਹੁੰਦੀ ਏ, ਵਾਹ ਤੇਰੀਆਂ ਬੇਲੀਆਂ ਮੌਜਾਂ। ਹਾਏ ਵੀ ਕਾਫੀਆ ਦੇਖੋ ਹਾਂ ਵੀ ਕੀ ਖਰਾਬ ਕੀਤਾ ਵੀ ਕਾਫੀਆ ਦੇਖੋ ਸਾਰਾ ਸ਼ੇਰ ਆ ਵਿਚਲੇ ਭਾਈ ਤੇ ਲਿਖਤਾ ਉਹਨੇ। ਹਾਏ ਇਦਾਂ ਦਾ ਬੰਦਾ ਨਸਵਾਰ ਦੀ ਚੁੰਡੀ ਲੈ ਕੇ ਸ਼ੇਰ ਸੁਣਾ ਦਿੰਦਾ। ਇਸ ਬੰਦੇ ਦੀ ਵਜ੍ਹਾ ਤੋਂ ਅੱਜ ਅਸੀਂ ਐਡਾ ਜ਼ਲੀਲ ਹੋਏ ਆ ਤੇ ਮੈਨੂੰ ਇਹਦੇ ਤੇ ਵੀ ਆਮਦ ਹੋ ਗਈ। ਹਾਂ ਸਿੱਟੋ ਨਾ ਤੇਰੀ ਬੇਪਰਵਾਹੀ ਜ਼ਾਲਮਾ ਸਾਨੂੰ ਬੂਹੇ ਬੂਹੇ ਰੋਲ ਗਈ। ਹਾਏ ਤੇਰੀ ਬੇਪਰਵਾਹੀ ਜ਼ਾਲਮਾ ਸਾਨੂੰ ਬੂਹੇ ਰੋਲ ਗਏ। ਤੇਰੀ ਬੇਪਰਵਾਹੀ ਜ਼ਾਲਮਾ ਸਾਨੂੰ ਬੂਹੇ ਬੂਹੇ ਰੋਲ ਗਈ। ਅਸੀਂ ਗੱਡੀ ਪਾਤੀ ਕਮਾਦਾਂ ਨੂੰ, ਉੱਥੇ ਗੋਡੇ ਗੋਡੇ ਚਿੱਕੜ ਸੀ ਤੇ ਮੈਂ ਡਿੱਗਦੀ ਡਿਗਾਉਂਦੀ ਆਈ ਆ। ਹਾਂ ਬਈ ਗੱਲ ਸੁਣੀਏਗਾ, ਮੈਂ ਡਿੱਗਦੀ ਡਗਾਉਂਦੀ ਆਈ ਆ। ਓਹੋ ਮੈਂ ਡਿੱਗਦੀ ਡਗਾਉਂਦੀ ਆਈ ਆ, ਮੈਂ ਲੱਭਦੀ ਲਭਾਉਂਦੀ ਆਈ ਆ। ਸਾਡਾ ਆਂਡਾ ਪਾਕਟ ਹੋ ਗਿਆ, ਮੈਂ ਔਖੀ ਸੌਖੀ ਪਹੁੰਚ ਗਈ। ਵਾਹ ਵੀ ਕੀ ਉੱਤਲੀ ਜਗ੍ਹਾ ਤੇ। ਓਹੋ ਓਏ ਇਹ ਮੰਤਕ ਦੇ ਸ਼ੇਰ ਆ। ਇਹ ਇਸੇ ਬਾਰੇ ਤੇ ਸ਼ਾਇਰ ਕਹਿੰਦਾ ਭਈ ਤੇਰੇ ਗੋਡੇ ਉੱਚੀ ਹੁੰਦੀ ਜੇ ਮੈਂ, ਤੇਰੇ ਗੋਡੇ ਉੱਚੀ ਹੁੰਦੀ ਜੇ ਮੈਂ, ਸਰਾਣਾ ਕਢਾ ਕੇ ਰਹਿੰਦੀ ਮੈਂ, ਵੇੜੇ ਪੁੱਟ ਥੱਕਦੀ ਮੈਂ, ਖਰੂੰਡਰ ਮਾਰ ਰਹਿੰਦੀ ਆ, ਚੂੜੀਆਂ ਪਾ ਭੱਜਦੀ ਆ ਜਦੋਂ ਮਾਹੀ ਕੰਗਣ ਲਿਆਉਂਦਾ ਸੀ, ਮੈਂ ਨਹਿਰੀ ਸਟਾਪਾ ਪਾ ਬੈਠੀ ਮੈਂ ਕੁੱਤੇ ਦੇ ਗਲ ਵਿੱਚ ਵਡੋਈਆਂ ਤੇ ਇੱਕੋ ਕੁੱਪੀ ਥਾਣੇ ਦੀ ਜਿੱਥੇ ਫੜਦੀ ਰਹਿੰਦੀ ਚਕੰਦਰਾਂ ਨੂੰ, ਮੈਂ ਕੰਧੋਂ ਥੱਲੇ ਰਹਿੰਦੀ ਆ ਤੂੰ ਗੋਡੇ ਮਾਰਨੋਂ ਹਟਦਾ ਨੇ। ਹਾਂ ਇਹ ਉਹੀ ਗੱਲ ਆ। ਇਹ ਸੀ ਜੀ ਸਾਡੇ ਚੁੰਮੀ ਗੁੱਜਰ ਸਾਹਿਬ। ਬਾਬਾ ਉਮੀ ਗੁੱਜਰ। ਅੱਛਾ ਇਹੋ ਜਿਹੇ ਗੁੱਜਰ ਜਿਹੜੇ ਨਾ ਇਹੋ ਜਿਹੇ ਗੁੱਜਰ ਕਿੱਥੇ ਹੁੰਦੇ ਆ? ਇਹੋ ਜਿਹੇ ਗੁੱਜਰ ਸਿਰਫ ਮੱਝ ਦੇ ਥੱਲੇ ਹੁੰਦੇ ਆ। ਮੱਝ ਦੇ ਥੱਲੇ ਤੇ ਹੁੰਦੇ ਆ। ਏਦਾਂ ਦਾ ਬਾਬਾ ਜਦੋਂ ਘਰ 'ਚ ਇਕੱਲਾ ਰਹਿ ਜਾਏ ਨਾ ਤੇ ਆਪਣੇ ਆਪ ਨੂੰ ਨੈਸ਼ ਕਹਿਣ ਲੱਗ ਪੈਂਦਾ। ਮੇਰੀ ਬਿਸਤੀ ਹੋਈ ਆ, ਤੂੰ ਕੱਲੀ ਹੱਸੀ ਦੰਦ ਕੱਢੀ ਜਾਂਦੇ। ਆਪਣੀ ਤੇ ਵੀ ਹਸਾਨ ਨੂੰ ਕੈਂਸਰ ਹੋਇਆ ਉਹ ਤੈਨੂੰ। ਸਹੀ ਗੱਲ ਕਰਨ ਦਿਆ ਵਾ। ਏਦਾਂ ਦਾ ਬਾਬਾ ਸ਼ੀਸ਼ੇ ਅੱਗੇ ਖਲੋ ਕੇ ਕਹਿ ਰਿਹਾ ਹੁੰਦਾ ਜਾ ਚਵਲ ਜੀ। ਏਦਾਂ ਦਾ ਬਾਬਾ ਸ਼ੀਸ਼ੇ ਅੱਗੇ ਖਲੋ ਕੇ ਕਹਿਣਾ ਯਾਰ ਮੇਰੇ ਤੋਂ ਵੱਡਾ ਪਾਗਲ ਕੋਈ ਨਹੀਂ। ਇਦਾਂ ਦਾ ਬਾਬਾ ਘਰ 'ਚ ਮੁਕੰਮਲ ਤਿਆਰ ਹੋ ਕੇ ਫਿਰ ਰਿਹਾ ਹੁੰਦਾ, ਹਰ ਸ਼ੈ ਸੈਟਿੰਗ ਕਰਨ ਡਿਆ ਤੇ ਨਿਆਣੇ ਜਾਣ ਲੱਗੇ ਕਹਿਣਾ ਲਓ ਜੀ ਅੱਬਾ ਧਿਆਨ ਰੱਖਿਓ ਘਰ ਦਾ, ਫਿਰ ਸ਼ਾਦੀ ਤੋਂ ਹੋ ਕੇ ਆਏ। ਤੈਨੂੰ ਮੈਂ ਕਹਿੰਦਾ ਮੇਰੀ ਬਿਸਤੀ ਹੋਣ ਦੇ ਤੂੰ ਮੈਂ ਹੱਸੀ ਜਾਂਦੀ ਆ ਅੱਗੋਂ।
ਏਦਾਂ ਦਾ ਬਾਬਾ 9 ਦੇ ਡਰ ਤੋਂ ਨਾ ਬੈੱਡ ਦੇ ਥੱਲੇ ਲੁਕਿਆ ਹੁੰਦਾ, ਉਹ ਨਿਆਣੇ ਕੋ ਚੂਸਾ ਖੋਹ ਲਿਆ ਵਾ। ਅੱਛਾ ਏਦਾਂ ਦੇ ਬਾਬੇ ਦੀ ਡਿਊਟੀ ਦੋ ਜਗ੍ਹਾ ਹੁੰਦੀ। ਅੱਬਾ ਜੀ ਉਹ ਕੁੱਕੜ ਤੇ ਬੱਚਿਆਂ ਵੱਲ ਧਿਆਨ ਕਰਿਓ, ਅਸੀਂ ਇਧਰ ਆਏ। ਅੱਛਾ ਇਹੋ ਜਿਹੇ ਬਾਬੇ ਸ਼ੀਸ਼ੇ ਅੱਗੇ ਖਲੋ ਕੇ ਕਹਿ ਰਹੇ ਹੁੰਦੇ ਜਾ ਚਵਲ ਗਈ। ਆਹੋ ਤੇ ਇਹ 'ਚ ਕਿਹੜੀ ਗੱਲ ਹੈ? ਭਾਗ ਹੁਣ ਭੌਂਕਦਾ ਨਹੀਂ। ਇਦਾਂ ਦੇ ਬਾਬੇ ਨਾ ਮਹੱਲੇ 'ਚ ਕੋਈ ਚੀਜ਼ ਵੰਡਣ ਡਿਆ ਹੋਵੇ ਤੇ ਐਵੇਂ ਉੱਥੇ ਖੜੇ ਰਹਿਣਾ ਤੇ ਨਿਆਣੇ ਲੰਘਦੇ ਲੰਘ ਬਾਬਾ ਮੁੱਕ ਗਈ। ਅੱਛਾ ਇਹੋ ਜਿਹੇ ਬਾਬੇ ਨਾ ਦਰਖਤ ਦੇ ਪਿੱਛੇ ਲੁਕੇ ਹੁੰਦੇ ਆ, ਪੁੱਛੋ ਨਾ ਕੀ ਹੋਇਆ, ਉਹ ਕੁਛ ਨਹੀਂ ਪੁੱਤ ਨਹਿਰ ਚ ਨਹਾਉਣਿਆ ਸੀ, ਮੇਰੀ ਧੋਤੀ ਰੁੜ ਗਈ। ਇਦਾਂ ਦੇ ਬਾਬੇ ਬਾਹਰ ਬੂਹੇ ਮੂਹਰੇ ਖੜੇ ਤੇ ਪੁੱਛਣਾ ਬਾਬਾ ਜੀ ਅੰਦਰ ਨਹੀਂ ਜਾਣ, ਆ ਨੋ ਚਿੱਤਰ ਫੇਰਦੀ ਆ। ਅੱਛਾ ਇਹੋ ਜਿਹੇ ਬਾਬੇ 9 ਦੇ ਡਰ ਤੋਂ ਬੈੱਡ ਦੇ ਥੱਲੇ ਲੁਕ ਕੇ ਬੈਠੇ ਹੁੰਦੇ, ਪੁੱਛੋ ਨਾ ਕੀ ਹੋਇਆ, ਉਹ ਕੁਛ ਨਹੀਂ ਪੋਤੇ ਕੋਲੋਂ ਚੂਸਾ ਖੋਇਆ, ਉਹਨੇ ਜੁੱਤੀਆਂ ਮਾਰਨੀ। ਅੱਛਾ ਇਦਾਂ ਬਾਬਾ ਥੁੱਕ ਸੁੱਟਣ ਲੱਗਾ ਵੀ ਅੱਧਾ ਘੰਟਾ ਲਾ। ਅੱਛਾ ਏਦਾਂ ਦੇ ਬਾਬੇ ਦੀ ਡਿਊਟੀ ਘਰ 'ਚ ਭਲਾ ਕੀ ਹੁੰਦੀ? ਆਲੋ ਅੱਬਾ ਜੀ ਕੁੱਕੜ ਤੇ ਬੱਚੇ ਇਕੱਠੇ ਹੀ ਖੜਾਓ। ਲੱਖ ਲਾਲਾ ਤਾਂ ਲਾਲਾ ਤਾਂ ਉਹ ਮੇਰੀ ਬਿਸਤੀ ਹੁੰਦੀ ਤੋਂ ਹੱਥ ਨਹੀਂ। ਉਹ ਬਾਬਾ ਇਦਾਂ ਦਾ ਬਾਬਾ ਨਾ ਸਾਈਕਲ ਅੱਗੇ ਚਾਕੂ ਬਣ ਕੇ ਕਹਿੰਦਾ ਜੰਗੀ ਸਾਈਕਲ। Oh my god! ਉਹ ਯਾਰ ਕੋਈ ਹਾਸੇ ਵਾਲੀਆਂ ਗੱਲਾਂ ਕਰੋ ਇਦਾਂ ਦਾ ਯਾਰ। ਬਾਬਾ ਆਪਣੇ ਵੱਡੇ ਮੁੰਡੇ ਨੂੰ ਕਹਿਣ ਦਾ, ਉਹ ਪੁੱਤ ਓਏ ਇੱਥੋਂ ਪਾਥੀ ਲਿਆ, ਮੇਰੇ ਸਿਰ 'ਚ ਦਰਦ ਬੜੀ ਹੋਣ ਦੀ, ਚਾਹ ਨਾ ਖਾਣੀ ਆ। ਮੈਂ ਸਿਰ ਪਾੜ ਦੇਣਾ ਖੁੱਡੀ ਮਾਰ ਕੇ, ਮੇਰੀ ਬਿਸਤੀ ਤੈਨੂੰ ਦਰਦ ਚੜੇ। ਬੇਵਕੂਫ ਬਾਬਾ ਵਾ, ਕਬਰ ਤੋਂ ਸੇਬ ਚੱਕ ਕੇ ਖਾ ਗਿਆ। ਮੈਂ ਕਿਹਾ ਇਹ ਕੀ ਕਹਿੰਦਾ, ਕਬਰ ਦਾ ਫਲ ਮਿੱਠਾ ਹੁੰਦਾ। ਤੇ ਬਾਬੇ ਨੇ 2.5 ਲੱਖ ਦਾ ਨੁਕਸਾਨ ਕਰਾਇਆ ਆਪਣਾ, ਬੋਲੀ ਵਾਲੀ ਕਮੇਟੀ ਦੇ ਗੁੰਗੇ ਬੱਚੇ ਨੂੰ ਭੇਜਤਾ। ਬਾਬੇ ਨੇ 50,000 ਦੀ ਘੜੀ ਲਈ, ਟਾਈਮ ਵੇਖਣ ਤੋਂ ਤਾਂ ਵੀ ਮਰਹੂਮ, ਨਜ਼ਰ ਕਮਜ਼ੋਰ ਆ। ਅੱਛਾ ਏਦਾਂ ਦੇ ਬਾਬਿਆਂ ਕੋਲ ਨੁਕਸੇ ਬੜੇ ਹੁੰਦੇ ਆ, ਤਾਂ ਢਿੱਡ ਦੁਖਣ ਲੱਗ ਗਿਆ ਤੇ ਪਾਣੀ ਦੇ ਗਲਾਸ ਨਾਲ ਇੰਨਾ ਤਮਾਕੂ ਖਾ ਗਿਆ। ਉਹ ਛੋਟੇ ਮੋਹ ਤੇਰੇ ਤੇ ਲਾਣਾ ਤੋਂ ਇਦਾਂ ਦਾ ਬਾਬਾ ਜਦੋਂ ਦੇਖੋ ਤੁਸੀਂ ਚੌਂਕ 'ਚ ਬੈਠਾ ਚਾਹ ਨਾਲ ਬਾਕਰਖਾਨੀ ਖਾਣ ਡਿਆ ਹੁੰਦਾ, ਕੋਈ ਨਾਸ਼ਤਾ ਨਹੀਂ ਲੱਭਦਾ। ਏਦਾਂ ਦੇ ਬਾਬੇ ਦੀ ਡਿਊਟੀ ਪਤਾ ਕੀ ਲੱਗਦੀ? ਵੱਡੇ ਮੁੰਡੇ ਦੀ ਕਮੇਟੀ ਨਿਕਲ ਤਾਂ ਸਭ ਤੋਂ ਪਹਿਲੇ ਇਦਾਂ ਨੂੰ ਭੰਗੂੜਾ ਲੈ ਕੇ ਦਿੰਦਾ। ਬਹੁਤ ਅਕਲਮੰਦੀ ਦੀ ਗੱਲ ਕੀਤੀ, ਜਾਣਦਾ ਤੇਰਾ ਮੈਂ ਅਕਲਮੰਦ। ਐਡਾ ਅਕਲਮੰਦ ਆ, ਬਰਫ਼ ਲਿਆ ਕੇ ਤਾਂ ਫ੍ਰਿਜ 'ਚ ਰੱਖਤੀ। ਮੈਂ ਕਿਹਾ ਕਾਹਦੇ ਲਈ? ਕਹਿੰਦਾ ਠੰਡੀ ਕਰਕੇ ਲੱਸੀ 'ਚ ਪਾਉਣੀ। ਅੱਛਾ ਨਾਲ ਲੱਛੇ ਵੀ ਰੱਖੇ ਆ ਤੇ ਨਾਲ ਬੇਰ ਵੀ ਰੱਖੇ ਆ। ਆਵਾਜ਼ ਵੀ ਅਜੀਬ ਕਿਸਮ ਦੀ ਵੱਜਣੀ, ਲਓ ਜੀ ਬੇਰ ਲੈ ਲਓ, ਨਾਲ ਭੰਗੂੜੇ ਲੈ ਲਓ, ਨਾਲ ਝੂਟੇ ਲੈ ਲਓ। ਬਾਬਾ ਨਾ ਤਲਵਾਰਾਂ ਤਲੂਰਾਂ ਪਾ ਕੇ, ਤੀਰ ਕਮਾਨ ਪਾ ਕੇ ਸ਼ੇਰ ਦਾ ਸ਼ਿਕਾਰ ਕਰਨ ਚੱਲਾ ਤੇ ਕੁੱਤੇ ਨੂੰ ਵੇਖ ਕੇ ਵਾਪਸ। ਮੈਨੂੰ ਲੱਗੀ ਨਹੀਂ ਆ ਫੜੇ ਮੂੰਹ ਮੇਰੀ ਬਿਸਤੀ ਹੁੰਦਾ ਹੀ ਆ। ਬਾਬੇ ਨੇ ਇੱਕ ਪਿੰਡੋਂ ਇੱਕ ਘਰੋਂ ਬੜੀ ਮਾਰ ਖਾਧੀ ਆ। ਕਿਉਂ? ਉੱਥੇ ਜਾ ਕੇ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਮੱਖਣ ਤਾਂ ਦੇ, ਉਹਨੇ ਚਪੇੜਾ ਮਾਰਿਆ, ਕਹਿੰਦੇ ਪਹਿਲੋਂ ਤਾਂ ਸਾਫ਼ ਕਰ। ਬਾਬੇ ਵਰਗੀ ਬੱਕਰੀ ਹੁੰਦੀ ਆ, ਪਾਈਆ ਦੁੱਧ ਦੇ ਕੇ ਕਹਿੰਦੀ ਆ ਹੁਣ ਮੈਨੂੰ ਕੋਈ ਕੰਮ ਨਾ ਕਹੀਓ। ਅੱਛੀ ਜੋ ਵੈਸੇ ਮੂੰਹ ਦਾ ਸਟਾਈਲ ਹੈ ਨਾ, ਜੋ ਇਹਦਾ ਨਕਸ਼ਾ ਨਾਲ ਮੈਨੂੰ ਐ ਲੱਗਦਾ ਇਹਨੇ ਹੁਣੇ ਐ ਕਰਕੇ ਐ ਸ਼ੁਰੂ ਹੋਣਾ। ਅੱਛਾ ਇਹੋ ਜਿਹੇ ਬਾਬੇ ਨਾ ਟੋਬੇ ਵਾਲੀ ਬੱਸ ਦੇ ਵਿੱਚ ਚੜ ਕੇ ਕਹਿ ਰਹੇ ਹੁੰਦੇ, ਅਸਲਾਮ ਵਾਲੇਕਮ ਜੀ, ਕੱਲ ਰਾਤ ਦੀ ਮੇਰੀ ਬੁੱਢੀ ਘਰ ਨਹੀਂ ਆਈ, ਤੁਸੀਂ ਸਾਰਿਆਂ ਨੇ ਮੈਨੂੰ 100 ਰੁਪਈਆ ਦੇਣਾ। ਬੁੱਢੀ ਤੇਰੀ ਨਹੀਂ, ਤੈਨੂੰ ਕਾਹਦਾ ਸੋ। ਬਿਸਤੀ ਵਾਲੀ ਗੱਲ ਆ ਨਾ, ਜੋ ਬਿਸਤੀ ਵਾਲੀ ਗੱਲ। ਉਹ ਫੜੇ ਮੂੰਹ ਇਦਾਂ ਦੇ ਬਾਬੇ ਬੱਸ 'ਚ ਮੰਗਣ ਜਾਣ ਨਾ ਤੇ ਮੰਗਣਾ ਹੀ ਨਹੀਂ ਆਉਂਦਾ। ਮੰਗਣਾ ਕਿਸ ਤਰੀਕੇ ਨਾਲ ਵਾ? ਬੱਸ 'ਚ ਖੜੇ ਹੋਣ ਕਹਿਣਗੇ, ਉਹ ਮੈਂ ਜੀ ਰਾਜਮਾਂ ਤੇ ਮੇਰੇ ਨਾਲ ਨਾ ਮਜ਼ਦੂਰ ਕੰਮ ਤੇ ਨਾਲ ਜਾਂਦਾ ਸੀ ਤੇ ਉਹ ਨਾ ਉੱਪਰੋਂ ਕਿਸੇ ਨੇ ਇੱਟ ਮਾਰੀ ਆ ਤੇ ਮੇਰੇ ਨਾਲ ਦੇ ਮਜ਼ਦੂਰ 'ਚ ਵੱਜੀ ਆ ਤੇ ਮੇਰਾ ਦਿਲ ਘਟ ਗਿਆ। ਆ ਬਾਬੇ ਦੀ ਪੱਗ ਪਹਿਲਾਂ ਚਿੱਟੀ ਸੀ, ਇਹਦੀ ਸੋਚ ਰੇਸ਼ਾ ਪਿਆ ਪੀਲੀ ਹੋ ਗਈ। ਉਹ ਬਾਬੇ ਦੀ ਪੱਗ ਪਹਿਲੋਂ ਚਿੱਟੀ ਸੀ, ਇਹਦੇ ਘਰ ਛਾਪਾ ਪਿਆ, ਪੱਗ ਦਾ ਰੰਗ ਉੱਡ ਗਿਆ। ਨਹੀਂ ਬਾਬੇ ਦੀ ਪਹਿਲੋਂ ਪੱਗ ਚਿੱਟੀ ਸੀ, ਸ਼ੈਲ ਵਾਲਾ ਦਾ ਮਰੀਦ ਹੋ ਗਿਆ। ਬਾਬੇ ਦਾ ਸਿਰ ਜਲ ਗਿਆ ਵਾ ਤੇ ਬਹੁਤੀ ਸਾਰੀ ਬਰਨੌਲ ਲਾਈ ਆ। ਮੈਂ ਕਿਹਾ ਪੀਲੀ ਪੱਗ ਲਈ, ਕਹਿੰਦਾ ਮੈਂ ਪੀਕੇ ਦੀ ਰੀਸ ਕਰਦਾ ਵਾਂ। ਬਾਬਾ ਜੰਗ ਤੇ ਗਿਆ ਤੇ ਉਹਨਾਂ ਨੇ ਇੱਕ ਜੰਗ ਦਾ ਨਗਾਰਾ ਵਜਾਇਆ, ਉੱਥੇ ਡਾਂਸ ਕਰਨ ਲੱਗ ਗਏ। ਆ ਪਈ ਆ ਮੁੱਛ ਵੜ ਗਿਆ ਤੁਹਾਡਾ ਪ੍ਰੋਗਰਾਮ ਜਾ ਕੇ ਖੜਾ ਹੋ ਕੇ। ਹਾਂ ਹੁਣ ਗੁੱਸਾ ਦੱਸ। ਕਾਹਤੋਂ ਕਰਨ ਡਿਆ ਬਾਬਾ ਤੂੰ? ਨਹੀਂ ਕੀ ਗੁੱਸਾ ਕਾਹਤੋਂ ਕਰਨ ਡਿਆ? ਪੱਗ ਚਿੱਟੀ ਸੀ ਤੇ ਲੜਾਈ ਹੋ ਪਈ, ਬਦਲਾ ਲੈਣ ਗਿਆ, ਨਿਆਣੇ ਨੇ ਸ਼ਜ਼ਾਨ ਦਾ ਜੂਸ ਮਾਰਿਆ। ਬਾਬੇ ਕੀ ਲੜਾਈ ਹੋ ਪਈ, ਇਹਦੇ ਅੱਬੇ ਨੂੰ 5-6 ਬੰਦਿਆਂ ਨੇ ਕੁੱਟਿਆ ਤੇ ਲੱਤ ਤੋੜਤੀ ਤੇ ਬਦਲਾ ਨਹੀਂ ਲੈਣ ਜਾ ਰਿਹਾ ਤੇ ਉੱਥੇ ਮੇਰੇ ਨਾਲ ਸਲਾਹ ਕਰ ਰਿਹਾ, ਸਿਆਲਕੋਟ ਤੋਂ ਵਿਸਾਖੀਆਂ ਕਿੰਨੇ ਦੀਆਂ ਮਿਲਣਗੀਆਂ। ਇੱਕ ਹੈਗੀ ਤੇ ਆ। ਬਾਬੇ ਨੂੰ ਮੈਂ ਕਿਹਾ ਬਾਬਾ ਪੱਗ ਕਿਉਂ ਪੀਲੀ ਪਾਈ ਹੈ? ਕਹਿੰਦਾ ਮੈਨੂੰ ਪੀਲਾ ਯਰਕਾਨ ਸੀ ਮੁਰਸ਼ਿਦਾ ਨੇ ਪੜ ਕੇ ਦਿੱਤੀ ਆ। ਯਾਰ ਤੁਸੀਂ ਆਪਸ ਚ ਪੱਗਾਂ ਵਟਾਈਆਂ, ਇੱਕ ਦੂਜੇ ਨੂੰ ਵੀ ਸ਼ੁਰੂ ਹੋ ਜਾਓ ਕਿਤੇ। ਨਹੀਂ ਬਾਬਾ ਤਾਂ ਤੂੰ ਪਹਿਲ ਤਾਂ ਤੂੰ ਕੀਤੀ ਆ। ਮੈਂ ਕਿਹਾ ਤੂੰ ਪੀਲੀ ਪੱਗ ਪਾਈ ਹੈ, ਕਹਿੰਦਾ ਮੈਂ ਗੈਂਗ ਚ ਹੁੰਨਾ।
ਬਾਬੇ ਦਾ ਗੈਂਗ ਚ ਹੁੰਦਾ ਬੇਟੇ ਮੱਚੀ ਗੱਲ ਆ ਯਾਰ। ਬਾਬੇ ਦੀ ਪੱਗ ਵੇਖੋ ਸੂਰਜਮੁਖੀ ਪੁੱਠਾ ਕੀਤਾ ਹੁੰਦਾ। ਮੈਂ ਕਿਹਾ ਤੂੰ ਪੀਲੀ ਪੱਗ ਪਾਈ ਹੈ, ਕਹਿੰਦਾ ਮੇਰੀ ਕਸ਼ਮੀਰ ਘੋੜਿਆਂ ਨਾਲ ਦੁਸ਼ਮਣੀ ਹੈ। ਉਹ ਮੇਰੀ ਲੱਥੀ ਮੁੱਛ ਦਾ ਹੀ ਕਰ ਲਓ ਯਾਰ। ਮੈਂ ਕਿਹਾ ਬਾਬਾ ਤੂੰ ਪੀਲੀ ਪੱਗ ਕਿਉਂ ਪਾਈ ਆ? ਕਹਿੰਦਾ ਇਦਾਂ ਦੀ ਸਾਡੀ ਕਬੂਤਰਾਂ ਦੀ ਛਤਰੀ ਆ। ਕਹਿੰਦੇ ਹਾਂ ਕਾ 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 ਕਾ। ਅੱਛਾ ਇਦਾਂ ਦੀਆਂ ਪੱਗਾਂ ਉਹ ਪਾਉਂਦੇ ਜਿਨ੍ਹਾਂ ਦੇ 8-10 ਘੋੜੇ ਹੁੰਦੇ ਤੇ ਇਹਨਾਂ ਦੇ ਘਰ ਸਾਈਕਲ ਉਹ ਵੀ ਤਾਂ ਏਡਾ ਸਟੈਂਡ ਪਿੱਛੇ ਦੇਗ ਰੱਖ ਕੇ ਲਿਜਾਂਦਾ ਇਹਦਾ ਵੱਡਾ। ਔਰ ਉਹਦੇ ਚ ਹੀ ਬਾਬੇ ਦਾ ਇੱਕ ਸਾਈਕਲ ਪੈਂਚਰ ਹੋ ਗਿਆ ਤੇ ਪੀਰਾਂ ਨੂੰ ਫੋਨ ਕਰਕੇ ਕਹਿ ਰਿਹਾ ਦੁਆ ਕਰਿਓ ਇੱਕ ਹੀ ਪੈਂਚਰ ਨਿਕਲੇ। ਅੱਲਾ ਖੱਲਾਣਾ ਤਾ ਬਾਬਾ ਜੰਗ ਤੇ ਗਿਆ ਤੇ ਅਗਲੀ ਪਾਰਟੀ ਕੋ ਸਿਗਰਟ ਲੈ ਕੇ ਆਪਣੇ ਫੌਜੀ ਮਾਰਨ ਲੱਗ ਗਿਆ। ਏਡਾ ਰਿਸ਼ਵਤਖੋਰ। ਮੈਂ ਕਿਹਾ ਬਾਬਾ ਤੂੰ ਪੀਲੀ ਪੱਗ ਕਾਹਤੋਂ ਬੰਨੀ ਆ? ਕਹਿੰਦਾ ਇੰਨਾ ਹਿੱਸਾ ਮੇਰਾ ਆਸਟ੍ਰੇਲੀਆ ਦਾ। ਆ ਖਸਮਾ ਖਾਣੀਆਂ ਮੈਂ ਤੈਨੂੰ ਕਹੀ ਜਾਂਦਾ ਵੀ ਉਹ ਕੀ ਹੈ ਤੈਨੂੰ? ਦੱਸ ਯਾਰ ਬਾਬਾ ਤੂੰ ਕੁੜੀ ਹਸਾਉਣ ਤੇ ਲਾਤੀ ਹੈ। ਬਾਬੇ ਨੇ ਸਿਰ ਤੇ ਪੱਗ ਨਹੀਂ ਰੱਖੀ, ਬਾਬੇ ਦੇ ਸਿਰ ਤੇ ਨਾ ਕਿਸੇ ਨੇ ਮਸਾਲਾ ਰੱਖਿਆ ਤੇ ਅੰਬ ਪੱਕ ਗਿਆ ਵਾ। ਇਹਦੀ ਯਾਰ ਇਹਦੀ ਬਣਦੀ ਚੁੱਕ ਤੇ ਮਾਰਨੀ ਯਾਰ, ਦੇਖ ਜਰਾ। ਬਾਬਾ ਜੰਗ ਤੇ ਗਿਆ ਤੇ ਆਪਣੇ 3-4 ਫੌਜੀ ਮਾਰ ਕੇ ਕਹਿੰਦਾ ਮੁਹੱਬਤ ਚ ਜੰਗ ਚ ਸਭ ਜਾਇਜ਼ ਆ। ਆ ਸਿਰ ਤੇ ਪਪੀਤਾ ਰੱਖਿਆ ਤੇ ਉਹਦੀ ਬਾਹ ਨਿਕਲੇ। ਬੋਲ ਹੁਣ, ਬੋਲ ਦਾ ਦੇ ਜਵਾਬ ਮਰੇ। ਆ ਬਾਬਾ ਜੀ ਦੇਖਿਓ ਗੱਡੀ ਚੌਥੇ ਗੇਅਰ 'ਚ ਹੀ ਆ। ਬੇਟੇ ਮੈਂ ਪਹਿਲੇ ਚ ਨਹੀਂ ਤੁਸੀਂ ਮੈਨੂੰ ਦੁਬਾਰਾ ਕਰਨ ਦਿੱਤਾ। ਪੱਗ ਦਾ ਅਲਟੀਨਾ ਸੈੱਟ ਕਰਿਓ, ਸਿਗਨਲ ਨਹੀਂ ਸਹੀ ਆਉਣ ਦੇ। ਬਾਬੇ ਨੇ ਫੁੱਟਬਾਲ ਵਾਲਿਆਂ ਕੋ ਮਾਰ ਖਾ ਲਈ, ਉਹਨਾਂ ਨੇ ਫੁੱਟਬਾਲ ਮੰਗਵਾਇਆ, ਗਰਮਾ ਦੇ ਆਇਆ। ਇਹ ਗਰਮਾ ਦੇ ਕਰਮਾ ਬਾਬੇ ਨੂੰ ਤਵੀਤ ਧਾਗੇ ਦਾ ਸ਼ੌਕ ਸੀ। ਚਿਰਾਗ ਨਹੀਂ ਲੱਭਾ, ਖੁੱਕਾ ਰਗੜ ਰਗੜ ਕੇ ਜਿੰਨ ਕੱਢ ਲਿਆ। ਬਾਬਾ ਰੋਡ ਤੇ ਜਾਂਦੇ ਆ ਤੇ ਉੱਥੇ 1122 ਵਾਲੇ ਲੰਘਣ ਦੇ ਤੇ ਉਹਨਾਂ ਨੂੰ ਕਹਿੰਦਾ ਓਏ ਲਾਈਟਾਂ ਬੰਦ ਕਰੋਗੇ, ਵਾਰਡਨ ਵਾਲੇ ਖਲੋਤੇ। ਓਏ ਤੂੰ ਬਾਬਾ ਹੈ ਬੇ ਕਿਆ ਯਾਰ ਇਦਾਂ ਕੀ ਮਰੇ ਤੂੰ? ਬਾਬੇ ਨੂੰ ਪੁਲਿਸ ਵਾਲੇ ਨੇ ਰੋਕ ਲਿਆ, ਕਹਿੰਦੇ ਕਾਪੀ ਹੈਗੀ। ਬਾਬਾ ਉਹਨਾਂ ਨਾਲ ਲੜ ਪਿਆ, ਕਹਿੰਦਾ ਤੁਹਾਡੇ ਕੋਲ ਪੈਨਸਲ ਹੈਗੀ। ਇਹ ਆਪ ਇਹ ਬਾਬੇ ਨੇ ਚਰਾਗ ਰਗੜਿਆ, ਇੰਨਾ ਰਗੜਤਾ ਜਦੋਂ ਜਿੰਨ ਬਾਹਰ ਨਿਕਲੇ ਉਹ ਚਲੀਟਾਂ ਪਈਆਂ ਹੋਈਆਂ ਸੀ। ਤੇ ਤੈਨੂੰ ਆਪਣਾ ਨਹੀਂ ਯਾਦ? ਬਾਬੇ ਨੇ ਪਹਿਲੀ ਦਫਾ ਚਿਰਾਗ ਰਗੜਿਆ ਤੇ ਵਿੱਚੋਂ ਜਿੰਨ ਨਿਕਲਿਆ। ਕਹਿੰਦਾ ਹੁਕਮ ਮੇਰੇ ਆ ਕੇ ਤਾਂ ਸ਼ੌਕੀਨਾਂ ਨੂੰ ਕਹਿਣ ਡਿਆ ਇੱਥੇ ਸੋਹਣਾ ਜਿਹਾ ਮਹੱਲ ਬਣਾ, ਵਿੱਚ ਮੈਂ ਫਿਰਾਂ ਤਾਂ ਉਹਨਾਂ ਨੂੰ ਚਪੇੜ ਮਾਰੀ। ਕਹਿੰਦਾ ਮੈਂ ਤਾਂ ਆਪ ਚਿਰਾਗ 'ਚ ਰਹਿਣ ਡਿਆ ਲਓ। ਤੇ ਇਹ ਆਪ ਰਾਤ ਤੁਰਿਆ ਜਾਵੇ ਤੇ ਅੱਗੋਂ ਤੇ ਤੋਰ ਫਿੱਟੇ ਮੋ ਹੱਸਦੀ ਨਹੀਂ ਹੁਣ ਇੱਥੇ ਨਹੀਂ ਦੰਦ ਨਿਕਲਦਾ ਤੇਰਾ। ਇੱਥੇ ਹੱਸਣ ਵਾਲੀ ਗੱਲ ਹੀ ਕੋਈ ਨਹੀਂ ਕੀਤੀ। ਮੈਂ ਤੁਰਿਆ ਜਾਂਦਾ, ਅੱਗੋਂ ਗਲੀ ਬੰਦ, ਗੱਲ ਮੁੱਕ ਗਈ। ਚਿਰਾਗ ਰਗੜ ਰਗੜ ਕੇ ਬਾਬੇ ਦੇ ਹੱਥ ਛਿੱਲੇ ਗਿਆ ਤੇ ਕੰਡ ਨਾਲ ਰਗੜਨ ਲੱਗ ਪਿਆ। ਉਹਨੇ ਵੀ ਚਿਰਾਗ ਰਗੜਿਆ। ਅੱਛਾ ਜੀ। ਇੰਨਾ ਚਿਰਾਗ ਰਗੜਿਆ ਜਿੰਨ ਬਾਹਰ ਨਿਕਲ ਕੇ ਕਹਿੰਦਾ ਖਲੋ ਤੇਰੀ ਮੈਂ ਹਾਂਜੀ ਭਾਜੀ। ਬਾਬੇ ਨੂੰ ਚਿਰਾਗ ਲੱਭਿਆ ਤੇ ਨੇ ਐ ਕਰਕੇ ਰਗੜਿਆ। ਜਿੰਨ ਬਾਰਾ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਦੇਖ ਕੇ ਕਹਿੰਦਾ ਬੇਟਾ ਇੱਕ ਇਦਾਂ ਦੀ ਪਗੜੀ ਹੋਰ ਲਿਆ ਦੇ। ਬਾਬੇ ਨੇ ਚਰਾਗ ਰਗੜਿਆ, ਜਿੰਨ ਨਿਕਲ ਕੇ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਕਹਿੰਦਾ ਇੱਕ ਕੋਠੀ ਬਣਾ ਦੇ। ਲਿਖ ਲਓ। ਬਣਾਤਾ, ਕਹਿੰਦਾ ਹੁਣ ਮੈਨੂੰ ਚੌਂਕੀਦਾਰ ਰੱਖਾ ਦੇ। ਬਾਬੇ ਨੇ ਚਿਰਾਗ ਰਗੜਿਆ ਤੇ ਵਿੱਚੋਂ ਜਿੰਨ ਨਿਕਲ ਆਇਆ। ਕਹਿੰਦਾ ਕਿਆ ਹੁਕਮ ਮੇਰੇ ਆਕਾ? ਬਾਬਾ ਕਹਿੰਦਾ ਇੱਥੇ ਸੋਹਣੀ ਜੀ ਮੇਰੀ ਕੋਠੀ ਬਣਾ। ਜਿੰਨ ਕਹਿੰਦਾ ਮੈਂ ਬਣਾ ਦਊਂਗਾ, ਪਰ ਮੇਰਾ ਨਾ ਇੱਕ ਕੰਮ ਵਾ। ਕਹਿੰਦਾ ਕੀ? ਕਹਿੰਦਾ ਤੇਰੀ ਇੱਕ ਕੋਠੀ ਹੋਏਗੀ, ਤੇਰੇ ਸ਼ਰੀਕਾਂ ਦੀਆਂ 2 ਹੋਊਗੀਆਂ। ਤੇ ਬਾਬਾ ਹੁਣ ਅੱਗੇ ਤੈਨੂੰ ਪਤਾ ਲਿਖੀ ਜਾ ਸਿਆਸੀ ਬਾਬਾ, ਹੁਸ਼ਿਆਰ ਬਾਬਾ। ਠਹਿਰ ਜਾ ਯਾਰ, ਲਿਖੀ ਜਾ। ਕੀ ਠਹਿਰ ਜਾ, ਮਸਾਲਾ ਲਗਾਉਣ ਮੈਂ ਕਿਹਾ ਭੁੱਲਣਾ ਨਾ ਜਾਵੇ। ਐਵੇਂ ਭੁੱਲ ਨਾ ਜਾਵੇ। ਪਿੱਛੇ ਕੀ ਕਿਹਾ ਮੈਂ ਕਿਹਾ ਤੇਰਾ ਭੁੱਲਣਾ ਵੇਖ ਲੈ ਤੇਰਾ ਹਾਸਾ ਖੋਲਿਆ ਬਾਬੇ ਨੇ। ਹਸਾਉਣਾ ਹੀ ਸੀ ਮੈਂ। ਬਾਬੇ ਨੂੰ ਚਿਰਾਗ ਲੱਭਿਆ, ਬਾਬੇ ਨੇ ਕਰਕੇ ਚਿਰਾਗ ਰਗੜਿਆ ਤੇ ਵਿੱਚੋਂ ਚਿੰਨ ਹਾਜ਼ਰ। ਕਹਿੰਦਾ ਬਾਬਾ ਜੀ ਕੀ ਹੁਕਮ ਹੈ? ਕਹਿੰਦਾ ਮੇਰਾ ਭਰਾ ਕੰਮ ਤੇ ਲਵਾ ਦੇ ਯਾਰ। ਬਾਬੇ ਨੇ ਚਿਰਾਗ ਰਗੜਿਆ, ਜਿੰਨ ਨਿਕਲ ਕੇ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਕਹਿੰਦਾ ਮੇਰੇ ਭਰਾ ਨੂੰ ਦੁਬਈ ਭੇਜ ਦੇ। ਠੀਕ ਆ ਤੂੰ ਇਦਾਂ ਦਾ ਬਾਬਾ ਨਾ, ਇਦਾਂ ਦਾ ਬਾਬਾ ਆਪਣੇ ਵਾਲਾਂ ਨੂੰ ਹੱਥ ਲਾ ਕੇ ਕਹਿੰਦਾ ਲੱਗਦਾ ਮੈਂ ਕੋਈ ਜਾਨਵਰ ਆ। ਉਹ ਤੇ ਤੇਰਾ ਨਹੀਂ ਪਤਾ ਤੂੰ ਇਹਦੇ ਗੋਡੇ ਤੇ ਜਾ ਯਾਰ। ਬਾਬੇ ਨੇ 11 ਬਾਈ ਨੂੰ ਫੋਨ ਕੀਤਾ, ਉਹ ਰਾਤ ਨੂੰ ਘਰ ਆ ਗਿਆ। ਆ ਕੇ ਕਹਿੰਦਾ ਜੀ ਮਰੀਜ਼ ਕਿੱਥੇ? ਕਹਿੰਦਾ ਭਾਜੀ ਮਰੀਜ਼ ਦਾ ਪਤਾ ਨਹੀਂ, ਅਸੀਂ ਨਾ ਮੰਜੇ ਉਧਰ ਭੇਜਣੇ ਸੀ। ਬਾਬੇ ਨੇ ਚਿਰਾਗ ਰਗੜਿਆ ਤੇ ਜਿੰਨ ਨਿਕਲ ਕੇ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਕਹਿੰਦਾ ਮੇਰੀਆਂ ਮੁੱਛਾਂ ਇੱਥੇ ਸੈੱਟ ਕਰ। ਓਏ ਬਾਬਾ ਬੇਵਕੂਫਾ, ਬਾਬੇ ਦੀ ਕਿਹੜੀ ਗੱਲ ਆ? ਕਿਤੇ ਮੌਕਾ ਮਿਲਿਆ ਇਹਨੂੰ ਬਾਬੇ ਨੂੰ ਤੇ ਨਹਿਰ ਚੋਂ ਨਾ ਬੱਸ ਡਿੱਗ ਪਈ ਤੇ ਬਾਬੇ ਨੇ ਵੀ ਛਾਲ ਮਾਰ ਦਿੱਤੀ ਕਿ ਚੱਲ ਮੈਂ ਨਾ ਲਾਸ਼ਾਂ ਬਾਹਰ ਕੱਢਾਂ। ਹੁਣ ਬਾਬੇ ਨੇ ਪਹਿਲੀ ਲਾਸ਼ ਬਾਹਰ ਕੱਢੀ, ਦੂਜੀ ਕੱਢੀ, ਤੀਜੀ ਕੱਢੀ, ਚੌਥੀ ਕੱਢੀ, 10-12 ਲਾਸ਼ਾਂ ਕੱਢ ਦਿੱਤੀਆਂ। ਇੱਕ ਵਿੱਚ ਬੰਦਾ ਜ਼ਿੰਦਾ। ਉਹ ਬਾਬੇ ਨੂੰ ਕਹਿੰਦਾ ਬਾਬਾ ਠਹਿਰ ਜਾ ਕੇ ਮੈਂ ਲਿਖੇ ਪਿੱਛੋਂ ਭੁੱਲ ਜਾਂਦੀ ਨਾ ਯਾਰ ਸਾਨੂੰ। ਅੱਛਾ ਲਾਸ਼ਾਂ ਬਾਹਰ ਕੱਢੀਆਂ। ਉਹ ਬੇਰੌਣ ਕੇ ਬਾਬੇ
ਓਏ ਸਕਾ ਜਵਾਈ ਪੁਲਿਸ ਦੇ ਹਵਾਲੇ ਕੀਤਾ ਹੁੰਦਾ ਸੀ। ਮੈਂ ਤੈਨੂੰ ਕਹਿੰਦੇ ਆ ਵੀ ਲਿਖਾ ਕੀ ਹੈ। ਅੱਛਾ ਸਗਾ ਜਵਾਈ ਯਾਰ ਤੂੰ ਵੀ ਕੋਈ ਨਿੱਕੀ ਜੁਗਤ ਕਰ ਲਾ ਉਹ ਨਿੱਕੀ ਜੁਗਾ ਸੀ ਪੂਰੀ ਤਾਂ ਹੋ ਰਿਹਾ ਐਸੇ ਯਾਰ ਲਓ ਜੀ ਬਾਬੇ ਨੇ ਨਾ ਹੁਣ ਲਾਸਟ ਚ 12 ਲਾਸ਼ਾਂ ਕੱਢ ਦਿੱਤੀਆਂ ਲਾਸ਼ ਚੋਂ 12 ਲਾਸ਼ਾਂ ਕੱਢਤੇ ਉਹ ਨਹਿਰ ਚੋਂ ਸਾਲਿਆ ਮੈਂ ਉਹਦੇ ਦਾ ਚਿਰਾਗ ਚੋਂ ਖਰੇ ਕੀ ਕੱਢ ਦਿੱਤਾ ਮੈਂ ਲਾਸ਼ ਚੋਂ ਵੀ 12 ਲਾਸ਼ਾਂ ਕੱਢਤੀਆਂ ਆ ਉਹਦੇ ਦਾ ਖਰੇ ਤੇ ਰਗੜ ਕੇ ਮੇਰੇ ਕੋ ਕੀ ਕਰਵਾਈ ਜਾਂਦੇ ਇਧਰੋਂ ਰਗੜਵਾਈ ਜਾਂਦੇ ਤੂੰ ਲਾਸ਼ ਚੋਂ 12 ਲਾਸ਼ਾਂ ਕੱਢ ਬਾਬਾ ਕੋਈ ਨਹੀਂ ਗੱਲ ਬਾੜੀ ਜਾਂਦੀ ਕਿਸ ਟਾਈਮ ਅੱਛਾ ਇਦਾਂ ਦੇ ਬਾਬੇ ਦੀਆਂ ਏਡੀਆਂ ਗੰਦੀਆਂ ਹਰਕਤਾਂ ਹੁੰਦੀਆਂ ਆਪਣੇ ਸਕੇ ਮੁੰਡੇ ਦੇ ਸਹੁਰੇ ਦੇ ਘਰੋਂ ਬੈਨ ਹੁੰਦਾ ਬਾਬਾ ਜੀ ਤੁਸੀਂ ਉੱਥੇ ਨਹੀਂ ਜਾਣਾ। ਉਹ ਯਾਰ ਤੁਸੀਂ ਆਪਸ 'ਚ ਵੀ ਤਾਂ ਕੋਈ ਹੈਲੋ ਹਾਈ ਕਰੋ। ਬਾਬੇ ਵਰਗਾ ਮੌਤ ਦੇ ਖੂਹ ਤੇ ਖੁਸਰਾ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਸਿਰਫ ਮੋਟਰਸਾਈਕਲ ਨੂੰ ਧੱਕਾ ਹੀ ਲਾਉਣਾ। ਅੱਛਾ ਇਹ ਇਸ਼ਾਰੇ ਇੱਥੋਂ ਤੋਂ ਸ਼ੁਰੂ ਹੋਇਆ, ਮੈਨੂੰ ਪੱਕਾ ਪਤਾ ਇਹਨੇ ਅਗਲੀ ਜੁਗਤੀ ਨੇ ਮੇਰੀ ਧੌਣ ਫੜ ਲੈਣੀ। ਬਾਬੇ ਦਾ ਅੱਬਾ ਮਰ ਗਿਆ ਤੇ ਦਰੀਆਂ ਛੱਤ ਤੇ ਵਿਛਾਈਆਂ ਹੋਈਆਂ। ਮੈਂ ਕਿਹਾ ਬਾਬਾ ਜੀ ਥੱਲੇ ਉੱਪਰ ਕਿਉਂ ਵਿਛਾਈਆਂ ਦਰੀਆਂ? ਕਹਿੰਦਾ ਬੇਟਾ ਥੱਲੇ ਲੈਣ ਦੇ ਨਾਲੇ ਬਹੁਤ ਹੁੰਦੇ। ਇਦਾਂ ਦਾ ਬਾਬਾ ਤਮਾਸ਼ਾ ਦੇਖਣ ਡਿਆ ਹੋਵੇ ਤੇ ਉਹਨੂੰ 100-200 ਹੋ ਜਾਂਦਾ। ਤੇ ਐਦਾਂ ਦਾ ਬੰਦਾ ਤੁਰਿਆ ਜਾਂਦਾ ਹੋਵੇ ਨਾ ਤੇ ਅੱਗੋਂ ਹਾਂ ਕੀ ਅੱਗੋਂ ਬੇਟਾ ਮੂੰਹ ਤੇਰਾ ਤੇ ਜਾ ਹਾਸਾ ਹੋਣਾ। ਬਾਬਾ ਜੰਗ ਤੇ ਗਿਆ ਤੇ ਜਾ ਕੇ ਅਗਲੇ ਫੌਜੀਆਂ ਨੂੰ ਕਹਿੰਦਾ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ। ਅੱਛਾ ਇਦਾਂ ਦੇ ਬਾਬੇ ਦੀ ਫਿਲਮ 'ਚ ਇੱਕ ਐਂਟਰੀ ਹੁੰਦੀ ਤੇ ਘਰੋਂ ਕੱਪੜਿਆਂ ਦਾ ਟਰੰਕ ਭਰ ਕੇ ਲੈ ਜਾਣਾ। ਬਾਬਾ ਜੰਗ ਤੇ ਚੱਲਾ, ਉਹਨਾਂ ਨੇ ਇਹਨੂੰ ਨਾ ਲੋਹੇ ਦਾ ਸੂਟ ਪਵਾਤਾ ਤੇ ਖਾਰਸ਼ ਨਾਲ ਹੀ ਮਰ ਗਿਆ। ਬਾਬੇ ਦੀ ਇੱਕ ਮੁਲਕ ਦੇ ਨਾਲ ਦੁਸ਼ਮਣੀ ਹੋ ਗਈ ਤੇ ਜੰਗ ਦੇ ਦਿਨ ਰੱਖਣ ਚਲਾ ਗਿਆ। ਇੰਗਲਿਸ਼ ਫਿਲਮ ਵੇਖੀ ਨਾ, ਬਾਬੇ ਵਰਗਾ ਉੱਤੋਂ ਦੀ ਬੰਦਾ ਸੁੱਟਦੇ ਤੇ ਐਂਡ ਤੇ ਪਤਾ ਨਹੀਂ ਲੱਗਦਾ ਇਹਨੂੰ ਸੁੱਟਿਆ ਕਿਉਂ ਸੀ। ਅੱਛੀ ਗੱਲ ਆਹੋ ਵੀ ਹੋ ਗਈ ਆ। ਤੇ ਪੰਜਾਬੀ ਫਿਲਮ ਦੇਖ ਲਓ ਨਾ, ਇਹਦੇ ਵਰਗੇ ਮੁੰਡੇ ਜਿਹੜੇ ਆ ਉਹ ਹੀਰੋ ਦੇ ਨਾਲ ਤੇ ਉਹ ਦੌਰ ਫਿਟੇ ਮੂੰਹ ਚੱਲ ਦਫਾ ਮਾਰ। ਪਹਿਲੀ ਦਫਾ ਤਾਂ ਜੰਗ ਲੜਨ ਚਲਾ ਗਿਆ ਤੇ ਉੱਥੇ ਉਹਨੇ ਨਾ ਪਰਲੀ ਸਾਈਡ ਤੇ ਗਾਣਾ ਲਾਤਾ, ਸਭ ਫੜੇ ਜਾਣਗੇ ਵੀ ਸਭ ਫੜੇ ਦੌੜ ਆਇਆ। ਗਾਣਿਆਂ ਦਾ ਬੜਾ ਸ਼ੌਕ ਆ ਬਾਬੇ ਨੂੰ। ਅੱਛਾ ਵੱਡੇ ਸੱਟੇ ਤੇ ਵਿਆਹ ਕੀਤਾ ਤੇ ਆਪਣੇ ਵਾਲੇ ਪਾਸੇ ਗਾਣਾ ਲਾਤਾ, ਮਿਲੇਗਾ ਜ਼ੁਲਮ ਦਾ ਬਦਲਾ। ਮੈਂ ਸੱਚੀ ਮੁੱਚੀ ਫਿਟੇ ਮੂੰਹ ਤੇਰੇ ਤੇ। ਬਾਬਾ ਜੰਗ ਤੇ ਗਿਆ ਤੇ ਅਗਲੇ ਫੌਜੀਆਂ ਨੇ ਫੜ ਲਿਆ ਤੇ ਉਹਨਾਂ ਨੂੰ ਕਹਿੰਦਾ ਮੈਂ ਤੇ ਵਲੌਗ ਬਣਾਉਣਾ ਆ। ਜੰਗ ਤੇ ਗਿਆ ਬਾਬਾ। ਤੂੰ ਮੈਨੂੰ ਕਿਤੇ ਮੈਨੂੰ ਛੁੱਟੀ ਤੇ ਵੀ ਭੇਜ ਦੇ, ਬਾਰਡਰ ਤੋਂ ਵੀ ਨਹੀਂ ਵਿਹਲਾ ਕਰਨ ਲਿਆ ਤੂੰ ਮੈਨੂੰ ਉਦੋਂ ਦਾ ਬਾਰਡਰ ਤੇ ਫਸਾਇਆ। ਕਦੀ ਮੈਂ ਉਹਨਾਂ ਦੇ ਫੌਜੀਆਂ ਨੂੰ ਸਿਗਟਾਂ ਤੇ ਲਾ ਦਿੰਦਾ, ਕਦੀ ਮੈਂ ਕੁਛ ਕਰ। ਮੇਰੇ ਕੋਲ ਬਾਰਡਰ ਦਾ ਮੁਆਜ਼ਲਾਤ ਬਹੁਤ ਆ। ਇਹ ਹੱਸਣ ਵਾਲੀ ਗੱਲ ਹੈ। ਅੱਛਾ ਇਦਾਂ ਦੇ ਬਾਬੇ ਦੀ ਨਾ ਮੁਖਾਲਫ ਨਾਲ ਵੀ ਬੜੀ ਢੇਰ ਬਣੀ ਹੁੰਦੀ ਮਸਲਾ ਵੀ ਪੁੱਛਣਾ ਹੀ ਨਹੀਂ ਅਗਲੇ ਨੇ। ਉਹ ਨਹੀਂ ਹੱਸਣ ਵਾਲੀ ਯਾਰ ਗੱਲ, ਨਹੀਂ ਹੱਸਣ ਵਾਲੀ ਯਾਰ ਯਾਰ। ਬਾਬਾ ਬੜਾ ਦੁਸ਼ਮਣਦਾਰ ਆਦਮੀ ਆ ਬਾਬਾ ਜੀ। ਅੱਛਾ ਹਾਂ, ਬਾਬੇ ਦੇ ਭਰਾ ਦੇ ਨਾ ਦੁਸ਼ਮਣਾਂ ਨੇ ਲੱਤ ਕੱਟ ਦਿੱਤੀ ਤੇ ਬਾਬੇ ਹੁਣੀ ਬਦਲਾ ਲੈਣ ਚਲੇ ਗਏ ਬਾਬਾ ਜੀ। ਜਦੋਂ ਉਹਨਾਂ ਦੇ ਘਰ ਗਿਆ ਤੇ ਉਹਨਾਂ ਨੇ ਸੋਹਣੇ ਤਰੀਕੇ ਦੇ ਨਾਲ ਬਿਠਾ ਕੇ ਰੋਟੀ ਛੋਟੀ ਖਵਾਈ ਤੇ ਨਾਲੇ ਬੁਰਕੀਆਂ ਲਾਵੇ ਤੇ ਨਾਲੇ ਕਹੇ ਉਹਨਾਂ ਦਾ ਕਸੂਰ ਹੋਣਾ। ਉਹ ਏਦਾਂ ਦੇ ਹੀ ਆ। ਬਾਬੇ ਦੇ ਭਰਾ ਦੀ ਦੁਸ਼ਮਣਾਂ ਨੇ ਬਾਹ ਲਾਤੀ ਤੇ ਗੁੱਸੇ ਦੇ ਵਿੱਚ ਘਰੋਂ ਗੰਡਾਸਾ ਚੱਕਿਆ ਤੇ ਉਹਨਾਂ ਦੇ ਘਰ ਲੈ ਗਿਆ ਜਾ ਕੇ ਕਹਿੰਦਾ ਮੇਰੇ ਭਰਾ ਦੀ ਆ ਵੀ ਬਾਹ ਲਾਓ। ਕਹਿੰਦੇ ਇਹ ਕਿਉਂ? ਕਹਿੰਦਾ ਯਾਰ ਕੋ ਮੰਗਣ ਦਾ ਜ਼ਰੀਆ ਤੇ ਬਣ ਗਿਆ। ਬਾਬੇ ਵਰਗਾ ਬੱਚਾ ਜੰਮਦੇ ਹੀ ਤਾਤਾ ਕਿ ਦੁਸ਼ਮਣਾਂ ਕੋ ਮਰਵਾ ਕੇ ਬਦਲਾ ਲਵਾਂਗੇ। 30 ਸਾਲ ਲਾ ਕੇ ਬਾਬੇ ਨੇ ਕਰਾਟੇ ਸਿੱਖੇ, ਨਿੱਕੀ ਜੀ ਗੱਲ ਤੋਂ ਗੋਲੀ ਵੱਜ ਗਈ। ਯਾਰ ਬਾਬੇ ਨੇ ਇੱਕ ਕਬੂਤਰ ਪਾਲਿਆ। ਬਾਬੇ ਨੇ ਇੱਕ ਕਬੂਤਰ ਪਾਲਿਆ, ਇੰਜ ਕਰਕੇ ਕਬੂਤਰ ਛੱਡਿਆ, ਕਬੂਤਰ ਕਲਾਬਾਜ਼ੀ ਮਾਰ ਕੇ ਥੱਲੇ ਆ ਰਿਹਾ ਤੇ ਨਾਲ ਦਾ ਕਬੂਤਰ ਬਾਜ਼ ਕਹਿੰਦਾ ਬਾਬਾ ਜੀ ਤੁਹਾਡੇ ਮੇਰੀ ਸਵੇਰ ਬਾਜ਼ੀ ਲੱਗਣੀ ਆ। ਕਹਿੰਦਾ ਠੀਕ ਆ ਤੇ ਰਾਤ ਨੂੰ ਬਿੱਲੀ ਲੈ ਗਈ। ਬਾਬਾ ਨਾ ਇਹ ਹਾਸੇ ਵਾਲੀ ਗੱਲ ਹੈ। ਕਬੂਤਰ ਲੈ ਵੀ ਬਹੁਤ ਪਿਆਰ ਆ ਵੀ ਪਿਓ ਧੀ ਦਾ ਵੀ, ਕਿਆ ਬਾਤ ਆ ਵੀ, ਕਿਆ ਕਹਿਣੇ ਵੀ। ਬਾਬਾ ਜੰਗ ਤੇ ਗਿਆ, ਦੁਸ਼ਮਣਾਂ ਨੇ ਢਾ ਲਿਆ ਤੇ ਹੁਣ ਕਹਿੰਦੇ ਬਹਿ ਕੇ ਗੱਲ ਕਰ ਲਈਏ। ਬਾਬਾ ਜੰਗ ਤੇ ਗਿਆ ਤੇ ਉਹਨਾਂ ਨੇ ਫੜ ਲਿਆ, ਕਹਿੰਦਾ ਮੈਂ ਲੜਨ ਨਹੀਂ ਆਇਆ, ਮੈਂ ਪੁੱਛਣ ਆਇਆ ਵੀ ਕਟਾਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ ਸੀ। ਬਾਬਾ ਜੰਗ ਤੇ ਗਿਆ ਤੇ ਉਹਨਾਂ ਨੇ ਫੜ ਲਿਆ ਤੇ ਹੁਣ ਉਹ ਮਾਰਨ ਦੇ ਚੱਕਰਾਂ 'ਚ ਉਹਨਾਂ ਨੂੰ ਬਹਿ ਕੇ ਪੁਰਾਣੀਆਂ ਗੱਲਾਂ ਦੱਸ ਰਿਹਾ, ਪੁਰਾਣੇ ਵਕਤ ਦੇ ਵਿੱਚ ਮੈਂ ਇਦਾਂ ਹੁੰਦਾ ਸੀ। ਬਾਬਾ ਜੰਗ ਲੈਣ ਨੂੰ ਗਿਆ ਤੇ ਉਹਨਾਂ ਨੇ ਫੜ ਲਿਆ ਤੇ ਉੱਥੇ ਜਾ ਕੇ ਆਪਣੇ ਫੋਨ ਕਰ ਰਿਹਾ ਕਿ ਜੀ ਮੈਂ ਜੀ ਉਹਨਾਂ ਦੀ ਰਿਆਸਤ ਦੇ ਵਿੱਚ ਬੈਠਾ ਵਾਂ। ਉਹ ਕਹਿੰਦੇ ਫਿਰ ਤੂੰ ਆਉਣ ਨਹੀਂ ਡਿਆ? ਯਾਰ ਯਾਰ ਲਿਖੀ ਆ ਯਾਰ। ਬਾਬਾ ਕੀ ਗੱਲ ਆ ਤੈਨੂੰ? ਉਹ ਯਾਰ ਭੁੱਲ ਜਾਂਦੀ ਆ ਪਿੱਛੋਂ। ਬਾਬਾ ਰੇਡੀਓ ਤੇ ਮੇਰੀ ਗੱਲ ਤੇ ਕਾਹਤੋਂ ਇਦਾਂ ਕਰਦਾ ਵਾ? ਯਾਰ ਪਿਛਲੀ ਕਿੰਨੀ ਉਹ ਯਾਰ ਪਿਛਲੀ ਕੀ ਹੁੰਦਾ? ਅੱਛਾ ਇਦਾਂ ਦੇ ਬਾਬੇ ਨੂੰ ਪੂਰੇ ਖਾਨਦਾਨ ਚ ਨਾ ਨਿੱਕੇ ਜਿਹੇ ਪੋਤੇ ਨੇ ਫਿੱਕਿਆਂ ਪਵਾਇਆ ਹੁੰਦਾ। ਏਦਾਂ ਦੇ ਬਾਬੇ ਨੂੰ ਨਾ ਵੀ ਜਿਹੜੀ ਮਾੜੀ ਗੱਲ ਦਾਦੇ ਤੇ ਪਾਉਣੀ।
ਇਦਾਂ ਦੇ ਬਾਬੇ ਨੂੰ ਲਓ ਜੀ ਕਿਤੇ ਨਹੀਂ ਜਾਣਾ ਪ੍ਰੋਗਰਾਮ ਦਾ ਬਾਕੀ ਹਿੱਸਾ ਪਿਆ ਆਪਾਂ ਵਾਪਸ ਆ ਕੇ ਨਾ ਚਾਹ ਚੂ ਪੀ ਕੇ ਤੇ ਆਪਾਂ ਫੇਰ ਕਰਨਾ ਅਗਲਾ ਹਿੱਸਾ ਹਾਂ ਇਹਨਾਂ ਨਹੀਂ ਹਟਣਾ ਨਹੀਂ ਹਟਣਾ